ਦੋਸਤੋ, ਤੁਸੀਂ ਉਹਨਾਂ ਇਨਸਾਨਾਂ ਬਾਰੇ ਜ਼ਰੂਰ ਸੁਣਾ ਹੋਵੇਗਾ ਜਿਨ੍ਹਾਂ ਦੀ ਹਯਾਤੀ ਦਾ ਮਕਸਦ ਲੋਕਾਂ ਲਈ ਜੀਣਾ ਹੁੰਦਾ ਹੈ। ਔਰ ਇਹੀ ਉਹ ਇਨਸਾਨ ਹੁੰਦੇ ਨੇ ਜਿਹੜੇ ਚੰਦ ਸਾਲ ਨਹੀਂ ਜੀਂਦੇ ਬਲਕਿ ਸਦੀਆਂ ਜੀਂਦੇ ਨੇ। ਇਹਨਾਂ ਵਿੱਚੋਂ ਇੱਕ ਜਿੰਦਾ ਜਾਗਦਾ ਕਿਰਦਾਰ ਸਰਦਾਰ ਗੁਰਚਰਨ ਸਿੰਘ ਬਨਵੈਤ ਦਾ ਹੈ। ਸਰਦਾਰ ਗੁਰਚਰਨ ਸਿੰਘ ਬਨਵੈਤ ਕੈਨੇਡਾ ਦੇ ਵਿੱਚ ਰਹਿੰਦੇ ਨੇ, ਲੇਕਿਨ ਇਹ ਤੁਹਾਨੂੰ ਨਜ਼ਰ ਆਉਣਗੇ ਨਨਕਾਣਾ ਸਾਹਿਬ ਦੇ ਵਿੱਚ ਉਹਨਾਂ ਦਿਹਾੜਿਆਂ ਦੇ ਵਿੱਚ, ਜਦੋਂ ਬਾਬਾ ਗੁਰੂ ਨਾਨਕ ਦੇ ਜਨਮ ਦਿਨ ਦੀਆਂ ਤਕਰੀਬਾਤ ਹੁੰਦੀਆਂ ਨੇ। ਇਹ ਆਈ ਕੈਂਪ ਲਾਉਂਦੇ ਨੇ, ਹੋਰ ਗਰੀਬੀ ਮੁਕਾਉਣ ਵਾਸਤੇ ਸਿਲਾਈ ਮਸ਼ੀਨਾਂ ਦਿੰਦੇ ਨੇ। ਜਿੰਨਾ ਕੁਛ ਕਰ ਸਕਦੇ ਹਨ ਉਸ ਤੋਂ ਵੱਧ ਚੜ੍ਹ ਕੇ ਕਰਦੇ ਨੇ। ਕਰੋਨਾ ਦਾ ਕਰਕੇ ਅੱਜ ਕੱਲ੍ਹ ਇਹ ਇੰਡੀਆ ਦੇ ਵਿੱਚ ਹਨ, ਔਰ ਇੰਡੀਆ ਦੇ ਵਿੱਚ ਇਹਨਾਂ ਨੇ ਪਿਛਲੇ ਦਿਨੋਂ ਲੁਧਿਆਣਾ ਇਹਨਾਂ ਦਾ ਜਾਣਾ ਹੋਇਆ, ਔਰ ਉੱਥੇ ਇਹਨਾਂ ਨੇ ਜੋ ਗਰੀਬੀ, ਜੋ ਲੋਕਾਂ ਦੀ ਭੈੜੀ ਹਾਲਤ, ਬੁਰੀ ਹਾਲਤ ਵੇਖੀ, ਉੱਥੇ ਇਹਨਾਂ ਦੇ ਅੰਦਰ ਦਾ ਜਿਹੜਾ ਇਨਸਾਨ ਸੀ ਉਹ ਜਾਗ ਗਿਆ। ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਲੋਕਾਂ ਲਈ ਕੀ ਕੀਤਾ, ਉਹ ਆਓ ਤੁਹਾਨੂੰ ਵੀਡੀਓਜ਼ ਦਿਖਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਿੰਡ ਸਲੀਮਪੁਰ, ਜਿਹੜਾ ਕਿ 18 ਕਿਲੋਮੀਟਰ ਲੁਧਿਆਣੇ ਤੋਂ ਮਾਛੂਵਾੜੇ ਰੋਡ, ਰਾਹੋਂ ਰੋਡ ਦੇ ਉੱਤੇ ਪੈਂਦਾ ਹੈ, ਜੰਗਲ ਜਿਹੇ ਦੇ ਵਿੱਚ। ਇੱਥੇ ਪਰਿਵਾਰ ਜਿਹੜੇ ਰਹਿ ਰਹੇ ਨੇ, ਇਹ ਦੇਖੋਗੇ ਤੇ ਤੁਸੀਂ ਕੱਚੇ ਘਰ ਨੇ ਸਾਰੇ, ਤੇ ਗਰੀਬੀ ਨਾਲ ਦੱਬੇ ਹੋਏ ਬੱਚੇ ਨੇ। ਤੇ ਅੱਜ ਸਾਡੀ ਸੁਸਾਇਟੀ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਜਿਹੜੀ ਆਰਗੇਨਾਈਜ਼ ਕੀਤੀ ਆ ਉਹਨਾਂ ਨੇ, ਤੇ ਸਿੱਖ ਇੰਟਰਨੈਸ਼ਨਲ ਕੌਂਸਲ ਅਮਰੀਕਾ ਵੱਲੋਂ ਸਰਦਾਰ ਬਖਸ਼ੀਸ਼ ਸਿੰਘ ਹੋਣੀ, ਜਿਨ੍ਹਾਂ ਨੇ ਕਿ ਕੁਝ ਕਮਾਇਆ ਭੇਜੀ ਆ। ਤੇ ਉਹਦੇ ਨਾਲ ਹੀ ਮੈਂ ਥੈਂਕ ਯੂ ਕਰਦਾ ਕਿ ਆਪਣੇ ਗੁਰਦੀਪ ਸਿੰਘ ਗਿੱਲ ਜੋ ਮੌਂਟਰੀਅਲ ਦੇ ਵਿੱਚ ਰਹਿੰਦੇ ਨੇ, ਉਹਨਾਂ ਨੇ ਬੜਾ ਹੌਸਲਾ ਦਿੱਤਾ। ਪਿਛਲੇ ਸੰਡੇ ਅਸੀਂ ਇੱਥੇ ਆਏ ਸੀ ਤੇ ਉਹਨਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਉਹਨਾਂ ਨੇ ਮਾਇਆ ਭੇਜ ਕੇ ਸਮਾਨ ਲੈ ਕੇ ਦਿੱਤਾ। ਤੁਸੀਂ ਦੇਖਦੇ ਹੋ ਕਿੱਟਾਂ ਬਣਾਈਆਂ ਤੇ ਆਟਾ ਆ ਤੇ ਹੋਰ ਕੁਛ ਆ, ਬੱਚਿਆਂ ਦੀਆਂ ਜਿਹੜੀਆਂ ਹੈਗੀਆਂ ਆਪਣੇ ਸਕੂਲ ਸਪਲਾਈ ਆ, ਪੈਨ, ਪੇਪਰ ਆ, ਡਰਿੰਕਾਂ ਨੇ, ਜਿੰਨਾ ਕਿ ਸਮਾਨ ਅਸੀਂ ਲਿਆ ਸਕੇ ਜਾਂਦਾ। ਤੇ ਇਸ ਦੇ ਨਾਲ ਅਸੀਂ ਮੈਂ ਬਹੁਤ ਹੀ ਧੰਨਵਾਦ ਕਰਦਾ ਕਿ ਮਹਿੰਦਰ ਕੌਰ ਤੇ ਰੇਸ਼ਮ ਸਿੰਘ ਸਮਰਾ ਜੋ ਕਿ ਮੌਂਟਰੀਅਲ ਦੇ ਵਿੱਚ ਰਹਿੰਦੇ ਨੇ, ਹਮੇਸ਼ਾ ਸਾਡੇ ਨਾਲ ਉਹ ਜੁੜੇ ਹੋਏ ਨੇ। ਤੇ ਇਸ ਸੁਸਾਇਟੀ ਦਾ ਕੰਮ ਆ ਕਿ ਅਸੀਂ ਗਰੀਬਾਂ ਦੀ ਸੇਵਾ ਕਰਨੀ ਤੇ ਐਜੂਕੇਸ਼ਨ ਦੇ ਉੱਤੇ ਕੰਮ ਕਰਨਾ, ਕੈਂਪ ਲਾਉਣੇ। ਤੇ ਨਾਲ ਹੀ ਪਾਕਿਸਤਾਨ ਦੇ ਵਿੱਚ ਪੰਜਾਬੀ ਪੰਚਾਰ ਵਾਲਿਆਂ ਦਾ ਮੈਂ ਬਹੁਤ ਧੰਨਵਾਦੀ, ਜਿਨ੍ਹਾਂ ਨੇ ਕਿ ਬਹੁਤ ਹੌਸਲਾ ਦਿੱਤਾ ਟੈਲੀਫੋਨ ਕਰਕੇ ਕਿ ਇਸ ਪਿੰਡ ਦੀ ਸਾਨੂੰ ਮੂਵੀ ਬਣਾ ਕੇ ਭੇਜੋ ਤੇ ਅਸੀਂ ਮਤਲਬ ਆਪਣਾ ਲਾਈਏ। ਤੇ ਆਪਣੇ ਆਜਮ ਭੱਟ ਜਿਹੜੇ ਕਿ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਦੇ ਸਪੋਕਸਮੈਨ ਨੇ ਲਾਹੌਰ ਦੇ ਵਿੱਚ, ਉਹਨਾਂ ਨੇ ਵੀ ਬਹੁਤ ਟੈਲੀਫੋਨ ਕਰਕੇ ਕਿਹਾ। ਬਾਕੀ ਹੋਰ ਸੁਸਾਇਟੀਆਂ ਤੇ ਇੰਡੀਵਿਜੂਅਲ ਜਿਨ੍ਹਾਂ ਲੋਕਾਂ ਨੇ ਟੈਲੀਫੋਨ ਕਰਕੇ ਕਿਹਾ, ਤੇ ਉਹਨਾਂ ਦੇ ਵੀ ਅਸੀਂ ਧੰਨਵਾਦੀ ਹਾਂ। ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ। ਤੇ ਸਕੂਲ ਦੇ ਵਿੱਚ ਬੱਚਿਆਂ ਦਾ ਐਜੂਕੇਸ਼ਨ ਦਾ ਦੇਖੋ, ਸਿੱਖੀ ਦੇ ਵਿੱਚ ਬੱਚੇ ਨੇ, ਗੁਰਸਿੱਖ ਨੇ, ਤੇ ਇਹਨਾਂ ਦਾ ਰਹਿਣ ਬਹਿਣ ਦਾ ਜਿਹੜਾ ਹੈਗਾ, ਬੱਚੀਆਂ ਵਿਆਹੁਣ ਵਾਲੀਆਂ ਹੈਗੀਆਂ, ਇਹਨਾਂ ਦਾ ਖਰਚਾ ਬੜਾ ਹੈਗਾ ਪਰਿਵਾਰਾਂ ਦੇ ਉੱਤੇ। ਤੇ ਇਸੇ ਤਰ੍ਹਾਂ ਆਪਾਂ ਜੁੜੀਏ, ਇਹਨਾਂ ਦੀ ਮਦਦ ਕਰੀਏ ਤਾਂ ਕਿ ਗੁਰੂ ਵਾਲੇ ਬਣ ਸਕਣ ਤੇ ਗੁਰੂ ਮਹਾਰਾਜ ਬਖਸ਼ਿਸ਼ ਕਰਨ। ਆਪਣੇ ਨਾਲ ਹੀ ਨਾਲ ਸਾਰਾ ਕੰਮ ਚੱਲੀ ਜਾਵੇ। ਇਹ ਬੀਬੀਆਂ ਦੇਖੋ ਇੱਥੇ ਆਪਣਾ ਕਿੱਦਾਂ ਗੁਜ਼ਾਰਾ ਕਰਦੀਆਂ ਨੇ। ਸਾਡੇ ਕੋਲ ਕਿੰਨੇ ਵਾਸ਼ਰੂਮ ਨੇ, ਇਹਨਾਂ ਦੇ ਵਾਸ਼ਰੂਮ ਨੇ ਜਿੱਥੇ ਸਾਡੀਆਂ ਭੈਣਾਂ ਯੂਜ਼ ਕਰਦੀਆਂ ਨੇ। ਤੇ ਕੱਪੜੇ ਧੋਣ ਦੀ ਪ੍ਰੋਬਲਮ, ਹੋਰ ਕਈ ਪ੍ਰੋਬਲਮਸ ਜਿਹੜੀਆਂ ਚੱਲ ਰਹੀਆਂ ਨੇ, ਉਹਨੂੰ ਆਪਾਂ ਕਿਵੇਂ ਮਤਲਬ ਸੋਲਵ ਕਰ ਸਕਦੇ ਹਾਂ। ਚੁੱਲ੍ਹੇ ਦੇਖ ਲਓ, ਬਾਹਰ ਬੈਠ ਕੇ ਰੋਟੀਆਂ ਨਹੀਂ ਪੈਂਦਾ ਤੇ ਉਹਦੇ ਵਿੱਚ ਰੋਟੀਆਂ ਬਣਾਉਂਦੀਆਂ, ਕੱਚੇ ਘਰਾਂ ਦੇ ਵਿੱਚ ਆਪਣਾ ਰਹਿ ਕੇ ਗੁਜ਼ਾਰਾ ਕਰਦੀਆਂ ਨੇ। ਦੇਖ ਲਓ ਵੀ ਘਰ ਕਿਹੋ ਜਿਹੇ ਨੇ। ਤੇ ਹੁਣ ਤੇ ਚਲੋ ਬਿਜਲੀ ਆ ਗਈ ਆ। ਤੇ ਇਹਨਾਂ ਦਾ ਜਿਹੜਾ ਬਹੁਤ ਸਾਰਿਆਂ ਨੇ ਟੈਲੀਫੋਨ ਕਰਕੇ ਪੁੱਛਿਆ ਕਿ ਇਹਨਾਂ ਦਾ ਕੰਮ ਦਾ ਕੀ ਹੈ। ਕੰਮ ਹੁਣ ਜਵਾਨ ਮੁੰਡੇ ਹੋ ਰਹੇ ਨੇ। ਜੇ ਜਿਸ ਤਰ੍ਹਾਂ ਤੁਸੀਂ ਕਿਸੇ ਨੇ ਕੋਈ ਸਪਾਂਸਰ ਕਰ ਸਕਦਾ ਤੇ ਸਾਨੂੰ ਦੱਸਿਓ, ਸਾਡਾ ਅਸੀਂ ਤੁਹਾਨੂੰ ਆਪਣਾ ਨੰਬਰ ਵੀ ਇਸ਼ੂ ਕਰਾਂਗੇ। ਤੇ ਇਹ ਕੰਮ ਆਪਣਾ ਥੋੜਾ ਬਹੁਤਾ ਕਰਕੇ ਗੁਜ਼ਾਰਾ ਕਰਦੇ ਨੇ, ਜਿਹੜੇ ਕਿ ਘਰਾਂ ਦੇ ਵਿੱਚ ਰਹਿੰਦੇ ਨੇ, ਘਰਾਂ ਦੀਆਂ ਹਾਲਾਤਾਂ ਖਰਾਬ ਨੇ। ਥੋੜਾ ਜਿਹਾ ਆਪਾਂ ਰਲ ਮਿਲ ਕੇ ਇਹਨਾਂ ਦੀ ਮਦਦ ਕਰ ਸਕੀਏ। ਸੋ ਇਸੇ ਤਰ੍ਹਾਂ ਚੱਲਦਾ ਰਹੇਗਾ। ਹੁਣ ਤੇ ਅਸੀਂ ਥੋੜਾ ਰਾਸ਼ਨ ਲੈ ਕੇ ਆਏ, ਜੋ ਇਹਨਾਂ ਦੀ ਡਿਮਾਂਡ ਹੋਈ ਅਸੀਂ ਪੂਰੀ ਕਰਾਂਗੇ, ਜਿੰਨਾ ਕੁ ਹੋ ਸਕਿਆ ਅਸੀਂ ਜ਼ਰੂਰ ਕਰਾਂਗੇ। ਅਸੀਂ ਵੀ ਦੂਰ ਤੋਂ ਆਏ ਆ, ਨਵਾਂ ਸ਼ਹਿਰ ਤੋਂ ਅਸੀਂ ਆਏ ਆ, ਪਿੰਡ ਇਹਨਾਂ ਦਾ ਲੱਭਿਆ ਇੱਧਰ ਆ ਕੇ। ਕਾਫੀ ਦੂਰ ਅੱਜ ਬਾਰਿਸ਼ ਹੋ ਰਹੀ ਸੀ ਤੇ ਰਸਤੇ ਵਿੱਚ ਵੀ ਕਾਫੀ ਰਸਤਾ ਖਰਾਬ ਸੀਗਾ, ਫਿਰ ਵੀ ਅਸੀਂ ਇੱਥੇ ਪਹੁੰਚੇ ਆ। ਤੇ ਇਹਨਾਂ ਦਾ ਸਾਥ ਦੇਣ ਵਾਸਤੇ ਮੈਂ ਫਿਰ ਉਹਨਾਂ ਦਾ ਧੰਨਵਾਦ ਕਰਦਾ। ਸਰਦਾਰ ਬਖਸ਼ੀਸ਼ ਸਿੰਘ ਮੈਰੀਲੈਂਡ ਤੋਂ, ਤੇ ਮੌਂਟਰੀਅਲ ਗੁਰਦੀਪ ਸਿੰਘ ਤੇ ਰੇਸ਼ਮ ਸਿੰਘ ਸਮਰਾ, ਤੇ ਬੀਬੀ ਮਹਿੰਦਰ ਕੌਰ,
ਜਿਨ੍ਹਾਂ ਨੇ ਤੇ ਕਾਫੀ ਸਾਨੂੰ ਉਤਸ਼ਾਹ ਦਿੱਤਾ ਕਿ ਜਾਓ ਜਾ ਕੇ ਸੇਵਾ ਕਰੋ, ਅਸੀਂ ਫੰਡ ਦੇ ਵਿੱਚ ਆਪਣਾ ਹਿੱਸਾ ਪਾਵਾਂਗੇ। ਚਲੋ ਉਹਨਾਂ ਲਈ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਆ। ਬੀਬੀ ਅਰਦਾਸ ਕਰਿਓ, ਸਾਡੀ ਭੈਣ ਆ ਮਹਿੰਦਰ ਕੌਰ ਨੇ ਤੁਹਾਨੂੰ ਇਹ ਸਮਾਨ ਭੇਜਿਆ ਤੇ ਉਹਨਾਂ ਵਾਸਤੇ ਤੁਸੀਂ ਅਰਦਾਸ ਕਰਨੀ ਆ, ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਉਹਨਾਂ ਦੀਆਂ ਜ਼ਿੰਦਗੀਆਂ ਵੱਧਦੀਆਂ ਫੁੱਲਦੀਆਂ ਰਹਿਣ ਤਾਂ ਕਿ ਉਹ ਸੇਵਾ ਤੁਹਾਡੀ ਕਰਦੇ ਰਹਿਣ ਤੁਹਾਡੇ। ਹਾਂਜੀ, ਇਹਨਾਂ ਸ਼ਬਦਾਂ ਦੇ ਨਾਲ ਮੈਂ ਫਤਿਹ ਬੁਲਾਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।